ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ FIFA ਵਰਲਡ ਕੱਪ ਕਤਰ 2022 ਦੇ ਵਿੱਚ ਉਹਦੀਆਂ ਅਪਡੇਟਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 1 ਦਸੰਬਰ ਦਾ ਦਿਨ ਆ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਬਹੁਤ ਕੁਛ ਜਦੋਂ ਮੈਚ ਚੱਲ ਰਹੇ ਸੀਗੇ ਅਰਸ਼ਦੀਪ, ਜਿਹੜਾ ਉਹ ਹੋਇਆ, ਇਮੋਸ਼ਨਸ ਵਰ ਹਾਈ। ਤੇ ਅੱਜ ਪੈਂਡੂਲਮ ਦੇ ਵਾਂਗੂ ਕਹਿੰਦੇ ਆ ਵੀ ਜਰਮਨੀ ਵਾਲੇ, ਸਪੇਨ ਵਾਲੇ ਵਿਚਾਰੇ ਚੰਗੇ ਟੰਗੇ ਰਹੇ। ਸੋ ਵਾਰੀ ਸਿਰ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਹਾਂ ਵੀ ਗਰੁੱਪ ਈ ਦੇ ਕੀ ਜਿਹੜੇ ਆ ਉਹ ਨਤੀਜੇ ਜਿਹੜੇ ਉਹ ਰਹੇ ਆ, ਤੇ ਉਸ ਤੋਂ ਪਹਿਲਾਂ ਜਿਹੜਾ ਥੋੜਾ ਠਰਮੇ ਵਾਲੇ ਰਹੇ ਆ ਉਹਨਾਂ ਦਾ ਆਪਾਂ ਸ਼ੁਰੂਆਤ ਕਰ ਦਈਏ। ਜਿਹੜਾ ਗਰੁੱਪ ਐਫ ਸੀਗਾ, ਨੰਬਰ 2 ਰੈਂਕ ਟੀਮ ਬੈਲਜੀਅਮ ਅੱਜ ਉਹਦਾ ਡਰਾ ਖੇਡੀ ਆ ਕ੍ਰੋਏਸ਼ੀਆ ਦੇ ਨਾਲ 0-0 ਦੇ ਉੱਤੇ, ਪਰ ਬਾਹਰ ਹੋ ਗਈ ਆ। ਸੋ ਕਿੱਦਾਂ ਰਿਹਾ ਮੈਚ ਉਹ ਵਾਲਾ ਅਰਸ਼ਦੀਪ? ਹਾਂਜੀ, ਮੈਚ ਦੇਖੋ ਬੈਲਜੀਅਮ ਨੂੰ ਜਿੱਤ ਜਾਣਾ ਚਾਹੀਦਾ ਸੀ। ਬੈਲਜੀਅਮ ਕੋਲ ਕਲੀਅਰ ਕੱਟ ਚਾਂਸਸ ਸੀ ਬਹੁਤ, ਹਨਾ। 3 ਚਾਂਸਸ ਤਾਂ ਉਹਨਾਂ ਦੇ, ਜਿਹੜਾ ਨੰਬਰ 9 ਆ ਲੁਕਾਕੂ, ਬੈਲਜੀਅਮ ਦਾ ਟਾਪ ਸਕੋਰਰ ਆ, ਹਨਾ, ਅੱਜ ਤੱਕ ਦੀ ਹਿਸਟਰੀ ਦਾ, ਤੇ ਉਹਨੇ ਮਿਸ ਕੀਤੇ ਆ। ਤੇ ਉਹ ਬਾਅਦ ਚ, ਜੇ ਗੇਮ ਤੋਂ ਵੀ ਬਾਅਦ ਚ ਦੇਖਿਆ ਜਾਵੇ ਤਾਂ ਬੜਾ ਸੀਗਾ ਗੁੱਸੇ ਚ ਵੀ ਚਾਂਸਸ ਮਿਸ ਹੋ ਗਏ। ਉਹਨਾਂ ਨੂੰ ਗੇਮ ਅੱਜ ਜਿੱਤਣੀ ਹੀ ਪੈਣੀ ਸੀਗੀ, ਤਾਂ ਉਹਨਾਂ ਦਾ ਕੋਈ ਚਾਂਸ ਸੀਗਾ ਅੱਗੇ ਜਾਣ ਦਾ, ਹਨਾ। ਐਗਜ਼ੈਕਟਲੀ। ਤੇ ਪਰ ਉਹ ਮਿਸ ਕਰ ਗਏ। ਕ੍ਰੋਏਸ਼ੀਆ, ਆਈ ਮੀਨ ਦੇ ਪਲੇਡ ਪ੍ਰੀਟੀ ਡਿਫੈਂਸਿਵਲੀ, ਹਨਾ। ਉਹਨਾਂ ਕੋਲ ਚਾਂਸ ਸੀਗੇ 1-2, ਬਟ ਏਡੇ ਕੋਈ ਖਾਸ ਨਹੀਂ ਸੀ। ਪਰ ਬੈਲਜੀਅਮ ਕੋ ਬਹੁਤ ਕਲੀਅਰ ਕੱਟ ਚਾਂਸ ਸੀਗੇ ਸੈਕੰਡ ਹਾਫ ਚ, ਕਿਉਂਕਿ ਲੁਕਾਕੂ ਪਹਿਲਾਂ ਬੈਂਚ ਤੇ ਸੀ, ਉਹ ਇੰਜਰਡ ਵਰਲਡ ਕੱਪ ਚ ਆਇਆ, ਤੇ ਇਸ ਕਰਕੇ ਉਹ ਖੇਡਿਆ ਵੀ ਬਹੁਤ ਘੱਟ ਆ ਵਰਲਡ ਕੱਪ ਚ। ਤੇ ਅੱਜ ਫਿਰ ਹਾਫ ਟਾਈਮ ਤੇ ਉਹ ਰਿਸਕ ਲਿਆ ਗਿਆ, ਉਹਨੂੰ ਪਾਇਆ ਗਿਆ ਟੀਮ ਚ। ਹਾਂਜੀ, ਐਡ ਕੀਤਾ ਗਿਆ ਹਾਫ ਟਾਈਮ। ਪਰ ਉਹ ਫਾਰਮ ਦਾ ਪਤਾ ਲੱਗ ਗਿਆ। ਹਾਂ ਜੀ, ਵੀ ਉਹ ਬੰਦਾ ਪੂਰਾ ਫਿੱਟ ਨਾ ਹੋਵੇ, ਪਰ ਜਿਹੇ ਜਿਹਦੇ ਕੋਈ ਚਾਂਸ ਸੀ ਉਹਨੇ ਗੱਲ ਕਰ ਦੇਣੇ ਚਾਹੀਦੇ ਸੀ। Yeah, he should have done. ਐਡਾ ਟੌਪ ਦਾ ਪਲੇਅਰ ਆ, ਨੰਬਰ 2 ਰੈਂਕ ਟੀਮ ਆ, ਲਾਈਕ, ਤੇ ਨਾਲ ਏਡੀ ਇੰਪੋਰਟੈਂਟ ਗੇਮ ਸੀ, ਉਹਨੂੰ ਜਿੱਤਣੀ ਵੀ ਪੈਣੀ ਸੀ। ਫੇਰ ਵੀ ਡਰਾ ਕਰਕੇ 0-0 ਤੇ ਫੇਰ ਤੱਕ ਕੋਈ ਮਤਲਬ ਉਹ ਗੱਲ ਬਣੀ ਨਾ। ਹਾਂ, ਪਰ ਇਹ ਆ ਅਰਸ਼ਦੀਪ ਸਿੰਘ, ਜਿੰਨੀਆਂ ਆਪਾਂ ਭਵਿੱਖਬਾਣੀਆਂ ਖਾਸ ਕਰਕੇ ਜਿਹੜੀਆਂ ਕੀਤੀਆਂ ਉਹ ਹੁੰਦੀਆਂ ਨਹੀਂ ਨਜ਼ਰ ਆ ਰਹੀਆਂ। ਨਹੀਂ, ਕੱਲ ਤਾਂ ਪਹੀ ਗੱਲ ਕਿਹਾ ਸੀ ਬੈਲਜੀਅਮ ਨਹੀਂ ਜਾਂਦੀ ਹੈ, ਜੇਕਰ ਇੱਕ ਚੀਜ਼ ਪੱਕੀ ਹੋ ਗਈ ਆ। ਹਾਂਜੀ। ਪਰ ਇਹ ਨਹੀਂ ਸੀ ਪਤਾ ਵੀ ਉਸੇ ਜਿਹੜੇ ਗਰੁੱਪ ਦੇ ਵਿੱਚ ਮੋਰੋਕੋ ਨੇ ਜਿਹੜਾ ਉਹ ਜਿੱਤ ਕੇ ਜਿਹੜਾ ਇਹਦੀ ਗਾਂਹ ਚਲੇ ਜਾਣਾ ਸੀ। ਆਲਦੋ ਕੈਨੇਡਾ ਦੇ ਉਲਟ ਜਿੱਤਣ ਦੇ ਚਾਂਸਸ ਉਹਨਾਂ ਦੇ ਜ਼ਿਆਦਾ ਸੀਗੇ, ਪਰ ਵੀ ਓਵਰਆਲ ਪੂਰੇ ਗਰੁੱਪ ਨੂੰ ਜਿਹੜਾ ਟੌਪ ਕਰ ਜਾਣਗੇ, ਇਹ ਕਿਸੇ ਨੇ ਨਹੀਂ ਸੋਚਿਆ ਗੇਮ ਜਿਹੜੇ ਸ਼ੁਰੂ ਹੋਣ ਤੋਂ ਪਹਿਲਾਂ, ਹਨਾ। ਹਾਂਜੀ, ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਮੋਰੋਕੋ ਨੂੰ ਕੈਨੇਡਾ ਨੂੰ ਬੀਟ ਕਰ ਦੇਣਾ ਚਾਹੀਦਾ, ਹਨਾ। ਤੇ ਆਪਾਂ ਨੂੰ ਲੱਗਦਾ ਸੀ ਇਹ ਹੋ ਜਾਣਾ, ਬਟ ਜੇ ਆਪਾਂ ਵਰਲਡ ਕੱਪ ਦੇ ਸਟਾਰਟਿੰਗ ਗੇਮ 1 ਤੇ ਜਾਈਏ ਤਾਂ ਉਦੋਂ ਕਿਸੇ ਨੇ ਨਹੀਂ ਐਕਸਪੈਕਟ ਕੀਤਾ ਹੋਣਾ ਵੀ ਮੋਰੋਕੋ ਗਰੁੱਪ ਟਾਪ ਫਿਨਿਸ਼ ਕਰੂਗੀ, ਕਿਉਂਕਿ ਬੈਲਜੀਅਮ ਤੇ ਕ੍ਰੋਏਸ਼ੀਆ ਸੀਗੀਆਂ ਟੀਮਸ, ਹਨਾ, ਜਿਨ੍ਹਾਂ ਨੇ ਜਾਣਾ ਸੀਗਾ। ਤੇ ਹਰੇਕ ਬੰਦੇ ਨੇ ਬੈਲਜੀਅਮ ਨੂੰ ਪਹਿਲੇ ਤੇ ਰੱਖਿਆ ਸੀ, ਕ੍ਰੋਏਸ਼ੀਆ ਨੂੰ ਦੂਜੇ ਤੇ, ਮੋਰੋਕੋ ਨੂੰ ਤੀਜੇ ਤੇ, ਕੈਨੇਡਾ ਨੂੰ ਚੌਥੇ ਤੇ, ਜਿਵੇਂ ਜਿਹੜੀਆਂ ਪ੍ਰੈਡਿਕਸ਼ਨ ਸੀਗੀਆਂ ਜੀ, ਹਨਾ। ਤੇ ਬਟ ਹੁਣ ਹੋ ਇਹ ਸਾਰਾ ਕੁਝ ਐਤਕੀ ਵਰਲਡ ਕੱਪ ਚ ਬਹੁਤ ਜ਼ਿਆਦਾ ਸਰਪ੍ਰਾਈਜ਼ ਹੋ ਰਹੇ ਨੇ। ਮੈਂ ਕਹਿੰਦਾ ਵੀ ਜਿੰਨੀ ਕੰਟਰੋਵਰਸੀ ਵਰਲਡ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਸੀਗੀ, ਇਹ ਗੇਮ ਨੇ ਸਾਰਾ ਕੁਝ ਧੋਤਾ। ਹਾਂਜੀ, ਇਹ ਲਾਈਕ ਗੇਮ ਵਿਨ ਕਰ ਰਹੀ ਹੈ। ਇਸ ਚੀਜ਼ ਨੂੰ ਦੇਖ ਕੇ ਬਹੁਤ ਖੁਸ਼ੀ ਜਿਹੜੀ ਉਹ ਹੋ ਰਹੀ ਹੈ। ਹਾਂਜੀ ਹਾਂ, ਨਹੀਂ ਅੱਜ ਵੀ ਗੇਮਸ ਚਲੋ ਸਵੇਰੇ ਵਾਲੀਆਂ ਵੀ ਠੀਕ ਸੀ, ਬਟ ਜਦੋਂ ਬਾਅਦ ਵਾਲੀਆਂ ਵੀ ਆਪਾਂ ਦੇਖਿਆ, ਹੁਣ ਗੱਲ ਕਰਾਂਗੇ, ਜਿੰਨਾ ਕਿ ਇੰਟਰਸਟ ਬਣ ਜਾਂਦਾ, ਸਾਰੇ ਬੰਦੇ ਫੋਨ ਨੂੰ ਚੁੰਬੜੇ ਪਏ ਸੀ। ਕੋਈ ਬੰਦਾ ਯੈਲੋ ਕਾਰਡ ਕਾਊਂਟ ਕਰ ਰਿਹਾ ਸੀ, ਕੋਈ ਗੋਲ ਡਿਫਰੈਂਸ ਦੇਖ ਰਿਹਾ ਵੀ ਕਿੱਧਰ ਨੂੰ ਜਾ ਰਿਹਾ, ਹਰੇਕ 10 ਮਿੰਟਾਂ ਬਾਅਦ ਫੇਰ ਚੇਂਜ ਹੋ ਜਾਂਦਾ, ਫੇਰ ਬੰਦਾ ਦੇਖਣ ਲੱਗ ਗਿਆ। ਸੋ ਉਹ ਗਰੁੱਪ ਐਫ ਦੇ ਜਿਹੜੇ ਨਤੀਜੇ ਹੈ ਜੇ ਉਹ ਦੱਸਦੇ ਜਾਈਏ, ਕ੍ਰੋਏਸ਼ੀਆ ਬੈਲਜੀਅਮ 0-0 ਦੇ ਉੱਤੇ ਜਿਹੜੇ ਉਹ ਰਹੇ, ਤੇ ਜਿਹਦੇ ਨਾਲ ਕ੍ਰੋਏਸ਼ੀਆ ਉਹ ਦੂਜੇ ਨੰਬਰ ਦੇ ਉੱਤੇ ਗਰੁੱਪ ਦੇ ਵਿੱਚ ਰਹਿ ਕੇ ਉਹ ਰਾਊਂਡ ਆਫ 16 ਦੇ ਵਿੱਚ ਪਹੁੰਚ ਗਿਆ। ਮੋਰੋਕੋ ਨੇ ਕੈਨੇਡਾ ਨੂੰ 2-1 ਦੇ ਨਾਲ ਹਰਾਇਆ। ਕੈਨੇਡਾ ਦੇ ਵੱਲੋਂ ਜਿਹੜਾ ਇਹ ਸ਼ਾਟ ਲਿਆ ਗਿਆ ਸੀਗਾ, ਪਰ ਕਿਉਂਕਿ ਉਹ ਡਿਫੈਂਡਰ ਦੀ ਡਿਫਲੈਕਸ਼ਨ ਨਾਲ ਸੀਗਾ, ਇਸ ਲਈ ਉਹ ਕਿਸੇ ਕੈਨੇਡੀਅਨ ਪਲੇਅਰ ਦੇ ਨਾਮ ਨਹੀਂ ਆਇਆ। ਸੋ ਹੁਣ ਤੱਕ ਇੱਕ ਹੀ ਪਲੇਅਰ ਆ ਉਹਨਾਂ ਦਾ ਜਿਹਨੇ ਸੌਕਰ ਦੇ ਵਰਲਡ ਕੱਪ ਦੇ ਵਿੱਚ ਗੋਲ ਕੀਤਾ ਆ। ਸੋ ਅਲਫੋਂਸੋ ਡੇਵਿਸ ਜਿਹੜਾ ਆ ਉਹ ਸੀਗਾ। ਸੋ ਪਰ ਅੱਜ ਕੈਨੇਡੀਅਨ ਨੇ ਚਲੋ ਖੇਡਣਾ ਆਪਣੇ ਵੱਲੋਂ ਚੰਗਾ ਖੇਡਿਆ, ਪਰ ਮੋਰੋਕੋ ਵਾਜ਼ ਅ ਬੈਟਰ ਟੀਮ। ਉਹਨਾਂ ਨੇ ਜਿਹੜਾ ਉਹ ਗੇਮ ਵਿਨ ਕੀਤਾ। ਸੋ ਮੋਰੋਕੋ 7 ਪੁਆਇੰਟਾਂ ਦੇ ਨਾਲ ਗਰੁੱਪ ਵਿਨਰ ਰਿਹਾ ਹੈ, 2 ਜਿੱਤੇ 1 ਡਰਾ। ਕ੍ਰੋਏਸ਼ੀਆ ਜਿਹੜਾ ਆ 1 ਜਿੱਤ ਕੇ 2 ਡਰਾ ਕਰਕੇ 5 ਪੁਆਇੰਟਾਂ ਦੇ ਨਾਲ ਦੂਜੇ ਨੰਬਰ ਤੇ।
ਬੈਲਜੀਅਮ ਨੇ 1 ਜਿੱਤਿਆ, 1 ਹਾਰਿਆ, 1 ਡਰਾਅ ਕੀਤਾ 4 ਪੁਆਇੰਟਾਂ ਦੇ ਨਾਲ। ਤੀਜੇ ਤੇ ਕੈਨੇਡਾ ਜਿਹੜਾ ਉਹ ਤਿੰਨੇ ਦੇ ਤਿੰਨੇ ਵਿਚਾਰਾ ਜਿਹੜਾ ਉਹ ਗੇਮਾਂ ਹਾਰ ਗਿਆ, 0 ਤੇ ਰਿਹਾ ਆ। ਸੋ ਬੈਲਜੀਅਮ ਨੰਬਰ 2 ਰੈਂਕ ਟੀਮ ਕਮਿੰਗ ਇਨਟੂ ਦਿਸ ਵਰਲਡ ਕੱਪ, ਤੇ ਉਹਨਾਂ ਦੇ ਨਾਲ ਇਦਾਂ ਹੋ ਜਾਣਾ। ਸੋ ਇਹ ਸੌਕਰ ਬਾਰੇ ਕੀ ਦੱਸਦਾ ਹੈ ਆਪਾਂ ਨੂੰ? ਇਹ ਦੇਖੋ ਜਿਹੜੀ ਇਹਨਾਂ ਦੀ ਗੋਲਡਨ ਜਨਰੇਸ਼ਨ ਸੀ ਨਾ ਬੈਲਜੀਅਮ ਦੀ, ਅਸਲ 'ਚ ਇਹਨਾਂ ਦਾ ਚਾਂਸ ਵੀ 2018 ਦਾ ਵਰਲਡ ਕੱਪ ਜਿੱਤਣ ਦਾ ਸੀ। ਹੁਣ ਉਹ ਸਾਰੇ ਏਜ ਸੀਗੇ, ਸਾਰੇ 30+ ਨੇ ਜਿੰਨੇ ਵੀ ਇਹਦੀ ਗੋਲਡਨ ਜਨਰੇਸ਼ਨ ਜਿਹੜੀ ਕਹਿੰਦੇ ਨੇ। ਠੀਕ ਹੈ। ਜਿਹ 'ਚ ਈਡਨ ਹੈਜ਼ਰਡ ਆਉਂਦਾ, ਕੇਵਨ ਡੀ ਬਰੂਇਨੇ ਆਉਂਦਾ, ਤਿੰਨੇ ਡਿਫੈਂਡਰ ਆਉਂਦੇ ਨੇ ਜਿਹੜੇ ਸਪਰਸ ਖੇਡਦੇ ਸੀਗੇ। ਤੇ ਜਿਹੜੇ ਦੂਜੇ ਵੀ ਟੀਮ ਦੇ ਜਿਵੇਂ ਬਾਦਸ਼ਾਹੀ ਆ ਜਾਂ ਜਿਹੜੇ ਬਾਕੀ ਸਾਰੇ ਟੀਮਾਂ 'ਚ ਵਧੀਆ, ਕਰਾਸਕੋ ਸਪੇਨ ਖੇਡਦਾ, ਐਥਲੈਟਿਕੋ ਮੈਡਰਿਡ, ਇਹਨਾਂ ਦੀ ਟੀਮ ਬਹੁਤ ਵਧੀਆ ਸੀ ਹਨਾ। ਤੇ ਇਹਨਾਂ ਮੈਨੇਜਰ ਦੀ ਫੇਰ ਪ੍ਰੋਬਲਮ ਸੀ ਇੱਥੇ। ਰੋਬਰਟੋ ਮਾਰਟੀਨੇਜ਼ ਕੋਈ ਬੜਾ ਵਧੀਆ ਮੈਨੇਜਰ ਨਹੀਂ ਹੈਗਾ। ਜਦੋਂ ਇਹ ਪਹਿਲਾਂ ਵੀ ਗਿਆ ਇੰਗਲੈਂਡ ਦੇ ਵਿਗਨ ਐਥਲੈਟਿਕ ਮੈਨੇਜ ਕਰਦਾ ਹੁੰਦਾ ਸੀਗਾ, ਤੇ ਉੱਥੋਂ ਇਹ ਬੈਲਜੀਅਮ ਦਾ ਕੋਚ ਬਣਿਆ ਸੀਗਾ। ਉਦੋਂ ਵੀ ਸਰਪ੍ਰਾਈਜ਼ ਸੀਗੇ ਵੀ ਇੰਨੀ ਏਡੀ ਵੱਡੀ ਟੀਮ ਦਾ ਕਿਵੇਂ ਬਣ ਗਿਆ ਇਹ, ਇਹਦਾ ਕੋਈ ਰੈਕਰਡ ਨਹੀਂ ਸੀਗਾ। ਤੇ ਅੱਜ ਉਹਨੇ ਰਿਜ਼ਾਈਨ ਕਰਤਾ ਗੇਮ ਤੋਂ ਬਾਅਦ ਚ ਐਜ਼ ਅ ਕੋਚ। ਨਹੀਂ ਹੁਣ ਜਿੱਥੇ ਦੇਖੋ ਵੀ ਪਹਿਲੋਂ ਇੱਕ ਗੇਮ ਮੋਰੋਕੋ ਤੋਂ ਹਾਰਨ ਤੋਂ ਬਾਅਦ ਚ ਜਿੱਥੇ ਦੰਗੇ ਫਸਾਦ ਹੋਏ ਹੁਣ, ਤੇ ਨੰਬਰ 2 ਰੈਂਕ ਹੁਣ ਅਗਲੇ ਕੁਆਲੀਫਾਈਂਗ ਰਾਉਂਡ ਦੇ ਵਿੱਚ ਨਹੀਂ ਪਹੁੰਚੀ, ਤਾਂ ਆਬਵੀਅਸਲੀ ਭਾਈ ਇਹ ਤਾਂ ਫਿਰ ਹੋਣਾ ਹੀ ਸੀਗਾ। ਬਲੀ ਤਾਂ ਹੁਣ ਕਿਸੇ ਦੀ ਲਈ ਜਾਣੀ ਸੀ। ਬਿਲਕੁਲ ਬਿਲਕੁਲ। ਨਹੀਂ ਨਾਲੇ ਬਾਕੀ ਜਿਹੜਾ ਗੇਮਸ ਵੀ ਹੈ ਨਾ, ਜਦੋਂ ਪਲੇਅਰ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ, ਯਾਨੀ ਕਿ ਸਾਰੀ ਟੀਮ ਦੇ ਬਹੁਤ ਵਧੀਆ ਵਧੀਆ ਪਲੇਅਰ ਸੀ, ਉਹਨਾਂ ਨੂੰ ਮੈਨੇਜ ਕਰਨਾ ਵੀ ਇੱਕ ਆਰਟ ਆ। ਇਸੇ ਇੱਥੇ ਹੀ ਆ। ਹਾਂ, ਕਿਉਂਕਿ ਕਈ ਕੋਚਸ ਦੀ ਸਪੈਸ਼ਲਿਟੀ ਹੁੰਦੀ ਹੈ ਵੀ ਟੀਮ ਚਾਹੇ ਜੀ ਮਰਜ਼ੀ ਹੋਵੇ ਪਰ ਉਹਨੂੰ ਵਧੀਆ ਖੇਡਣ ਲਾ ਲੈਂਦੇ ਆ। ਕਈ ਮੈਨੇਜਰਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਕੋਲ ਟੀਮ ਵਧੀਆ ਹੋਣੀ ਚਾਹੀਦੀ ਹੈ ਤਾਂ ਹੀ ਉਹ ਕਰ ਸਕਦੇ। ਇਹਨਾਂ ਦਾ ਹੁਣ ਐਂਚਲੋਟੀ ਆ ਮੈਨੇਜਰ, ਇਟਾਲੀਅਨ ਆ ਹਨਾ, ਉਹਨੇ 5 ਡਿਫਰੈਂਟ ਟੀਮਸ ਨਾਲ ਚੈਂਪੀਅਨਸ ਲੀਗ ਜਿੱਤੀ ਹੈ। ਤੇ ਠੀਕ ਆ, ਮੈਨੇਜਰ ਬਹੁਤ ਵਧੀਆ ਕੋਚਿੰਗ ਕਰਦਾ ਹੋਣਾ, ਬਟ ਉਹ ਜਿੰਨਾ ਵਧੀਆ ਉਹ ਮੈਨੇਜ ਕਰਦਾ ਨਾ ਵੀ ਪਰਸਨੈਲਿਟੀਜ਼ ਨੂੰ, ਉਹਨਾਂ ਛੇਤੀ ਕੋਈ ਕਰਦਾ ਨਹੀਂਗਾ। ਕਿਉਂਕਿ ਬਹੁਤ ਵੱਡੀਆਂ ਟੀਮ, ਜਦੋਂ ਵੀ ਉਹਨੇ ਕਿਸੇ ਛੋਟੀ ਟੀਮ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਰਹਿ ਗਿਆ। ਹਾਂ, ਪਰ ਜਦੋਂ ਵੀ ਵੱਡੀ ਟੀਮ ਨੂੰ, ਰੀਅਲ ਮੈਡਰਿਡ, ਚੈਲਸੀ, ਬਾਇਰਨ ਮਿਊਨਿਖ, ਜਦੋਂ ਇਹਨਾਂ ਨੂੰ ਮੈਨੇਜ ਕੀਤਾ ਉਦੋਂ ਉਹਨੇ ਸਾਰਾ ਕੁਝ ਜਿੱਤਿਆ। ਏਸੀ ਮਿਲਾਨ ਖੇਡਿਆ ਵੀ, ਉਹਨੇ ਕੋਚ ਵੀ ਕੀਤਾ। ਕਈਆਂ ਦਾ ਹੁੰਦਾ ਵੀ ਐਵਰੇਜ ਪਲੇਅਰਸ ਨੂੰ ਤਾਂ ਚੱਕਣਾ, ਕਈਆਂ ਦਾ ਹੁੰਦਾ ਵੀ ਬਹੁਤ ਵਧੀਆ ਪਲੇਅਰਾਂ ਨੂੰ ਸੋਹਣਾ ਜਿਹੜਾ ਉਹਨਾਂ ਤੋਂ ਕੰਮ ਕਰਵਾ ਲੈਣਾ। ਸੋ ਇਹਨਾਂ 'ਚ ਰੋਬਰਟੋ ਮਾਰਟੀਨੇਜ਼ ਦੀ ਪ੍ਰੋਬਲਮ ਸੀਗੀ ਇਹ ਸ਼ੁਰੂ ਤੋਂ ਹੀ। ਇਹ ਜਿਹੜਾ ਬੈਲਜੀਅਮ ਦੀ ਮਿਸਟੇਕ ਸੀਗੀ, ਇਹਨੂੰ 7-8 ਸਾਲ ਜਿਹੜਾ ਮੈਨੇਜਰ ਬਣਾ ਕੇ ਰੱਖਿਆ, 6 ਸਾਲ, ਤੇ ਇਹ ਨਾ ਜਿਹੜਾ ਗੋਲਡਨ ਜਨਰੇਸ਼ਨ ਸੀਗੀ ਇਹਨਾਂ ਦੀ, ਉਹਦਾ ਟਾਈਮ ਇਹਨੇ ਖਰਾਬ ਕਰ ਲਿਆ। ਨਾ ਤਾਂ ਕੋਈ ਯੂਰੋ ਜਿੱਤ ਹੋਈ, ਨਾ ਕੋਈ ਵਰਲਡ ਕੱਪ 'ਚ। ਹਾਂ, ਕੁਝ ਵੀ ਜਿਹੜਾ ਅੱਜ ਤੱਕ ਦੀ ਬੈਲਜੀਅਮ ਦੀ ਸਭ ਤੋਂ ਬੈਸਟ ਟੀਮ ਹੁੰਦੀ ਹਿਸਟਰੀ, ਤੇ ਤਾਂ ਵੀ ਜਿਹੜਾ ਉਹਦੇ ਨਾਲ ਵੀ ਜੇ ਕੁਝ ਨਾ ਜਿੱਤ ਸਕੇ ਤਾਂ ਪਲੇਅਰਾਂ ਹੁਣ ਡਨ ਨੇ ਸਾਰੇ ਪਲੇਅਰ। ਐਤਕੀ ਹੁਣ ਬਸ ਰਿਟਾਇਰਮੈਂਟ ਤੇ ਚਲੇ ਜਾਣਗੇ, ਹੁਣ ਬਿਲਡ ਅਪ ਹੋਊਗੀ ਦੁਬਾਰਾ ਟੀਮ। ਹਾਂ, ਦੁਬਾਰਾ ਬਿਲਡ ਹੋਊਗੀ। ਸੋ ਹੁਣ ਦੂਜੇ ਗਰੁੱਪ ਦੀ ਗੱਲ ਕਰੀਏ ਅਰਸ਼ਦੀਪ, ਜਿਸ ਨੇ ਸਾਰਿਆਂ ਨੂੰ ਸਕਰੀਨਾਂ ਦੇ ਨਾਲ ਚਿੰਬੜ ਕੇ ਰੱਖਿਆ, ਫੋਨਾਂ ਦੇ ਨਾਲ ਚਿੰਬੜ ਕੇ ਰੱਖਿਆ। ਆਈ ਨੋ ਆਪਾਂ ਵੀ ਉਦੋਂ ਦੇਖ ਰਹੇ ਸੀ, ਨਾਲੇ ਗੱਲਾਂ ਇੱਕ ਦੂਜੇ ਦਾ ਕਰ ਰਹੇ ਸੀਗੇ। 1 ਮਿੰਟ ਦੇ ਵਿੱਚ 2 ਟੀਮਾਂ ਦੂਜੀਆਂ ਜਾ ਰਹੀਆਂ ਆ, ਫਿਰ ਉਹ ਦੂਜੀਆਂ ਜਾ ਰਹੀਆਂ ਆ। 2 ਗੇਮਾਂ ਸੀਗੀਆਂ ਜਪਾਨ ਤੇ ਸਪੇਨ ਦੀ, ਜਿਹਦੇ ਵਿੱਚ ਕਿਹਾ ਸੀਗਾ ਵੀ ਸਪੇਨ ਸ਼ਾਇਦ ਜਿੱਤ ਜੂਗੀ। ਜਰਮਨੀ ਤੇ ਕੋਸਟਾਰੀਕਾ, ਜਿਸ 'ਚ ਜਰਮਨੀ ਫੇਵਰਿਟ ਸੀਗੀ ਜਿੱਤਣ ਦੇ ਲਈ। ਜਰਮਨੀ ਕੋਸਟਾਰੀਕਾ ਦੇ ਗੇਮ ਦੇ ਵਿੱਚ ਤਾਂ ਹੋਇਆ ਉਹੀ, ਜਰਮਨੀ ਨੇ ਕੋਸਟਾਰੀਕਾ ਨੂੰ 4-2 ਦੇ ਨਾਲ ਹਰਾਇਆ। ਪਰ ਉਸੇ ਟਾਈਮ ਦੇ ਉੱਤੇ ਪੈਰਲਲੀ ਜਦੋਂ ਮੈਚ ਸਪੇਨ ਤੇ ਜਪਾਨ ਦਾ ਚੱਲ ਰਿਹਾ ਸੀਗਾ, ਜਿੱਥੇ ਜਪਾਨ ਨੇ ਇੱਕ ਹੋਰ ਉਲਟ ਫੇਰ ਕਰਦੇ ਹੋਏ 2-1 ਦੇ ਨਾਲ ਸਪੇਨ ਨੂੰ ਹਰਾਇਆ। ਤੇ ਜੋ ਇਹ ਦੂਸਰੇ ਹਾਫ ਦੇ ਵਿੱਚ ਘਟਿਆ, ਕਿੱਦਾਂ ਦੂਜੀ ਗੇਮ ਦੇ ਉੱਤੇ ਇੱਕ ਟੀਮ ਨੂੰ ਆਸਰਾ ਲੈਣਾ ਪੈ ਰਿਹਾ ਸੀਗਾ, ਕਿੱਦਾਂ ਹੋ ਰਿਹਾ ਸੀਗਾ। ਸੋ ਪਲੀਜ਼ ਦੱਸਿਓ ਵੀ ਫਿਰ ਕਿੱਦਾਂ ਕੌਣ ਪਹੁੰਚਿਆ ਜੀ ਅੱਗੇ। ਇੱਥੇ ਨਾ ਦੇਖੋ, ਜਿਵੇਂ ਜਰਮਨੀ ਨੇ ਕੋਸਟਾਰੀਕਾ ਨੂੰ 4-2 ਨਾਲ ਹਰਾਇਆ, ਐਕਸਪੈਕਟਡ ਸੀਗਾ ਹਨਾ। ਤੇ ਇੱਕ 12 ਮਿੰਟ ਦਾ ਵਿੱਚ ਇਹੋ ਜਿਹਾ ਟਾਈਮ ਆਇਆ ਸੀ ਕਿਉਂਕਿ ਜਰਮਨੀ ਨੇ ਪਹਿਲਾਂ ਗੋਲ ਕਰਤਾ ਸੀ ਹਨਾ। ਤੇ ਸਰਜ ਗਨੈਬਰੀ ਨੇ ਜਦੋਂ ਗੋਲ ਕੀਤਾ ਤੇ ਪਹਿਲਾਂ ਇਹ ਲੱਗਦਾ ਸੀ ਵੀ ਹੁਣ ਠੀਕ ਆ ਵੀ ਇਹਨਾਂ ਨੇ ਜਿੱਤ ਜਾਣਾ ਆਰਾਮ ਨਾਲ ਹਨਾ। ਬਟ ਫਿਰ ਕੋਸਟਾਰੀਕਾ ਨੇ 2 ਕਰਤੇ ਤੇ ਉਹ 2-1 ਨਾਲ 12 ਮਿੰਟ ਤੱਕ ਲੀਡ ਕਰਦੇ ਰਹੇ ਆ। ਉਹਨਾਂ ਚਿਰ ਇਸ ਗਰੁੱਪ 'ਚ ਉਧਰ ਸਪੇਨ ਲੀਡ ਕਰ ਰਿਹਾ ਸੀ 1-0 ਨਾਲ। ਨਹੀਂ, ਸਪੇਨ ਤੇ ਜਪਾਨ, ਉਦੋਂ ਸਪੇਨ ਨੇ ਗੋਲ ਕਰਤਾ ਸੀ ਨਾ ਪਹਿਲਾਂ। ਠੀਕ ਹੈ, ਹਾਂਜੀ। ਉਦੋਂ ਫਿਰ ਜਪਾਨ ਨੇ 2 ਕਰਤੇ ਉਹਨਾਂ ਦੇ। ਠੀਕ ਹੈ ਜੀ। ਫਿਰ ਇੱਕ ਇਹੋ ਜਿਹੀ ਸਿਚੁਏਸ਼ਨ ਬਣ ਗਈ ਵੀ ਕੋਸਟਾਰੀਕਾ ਤੇ ਜਪਾਨ ਜਾ ਰਹੇ ਸੀ, ਦੋਨੋਂ ਜਾਣੇ ਕੁਆਲੀਫਾਈ ਕਰ ਰਹੇ ਸੀ। ਸਪੇਨ ਤੇ ਜਰਮਨੀ ਬਾਹਰ ਹੋ ਰਹੇ। ਠੀਕ ਹੈ। 12 ਮਿੰਟ ਦਾ ਟਾਈਮ ਵਿੱਚ ਇਹੋ ਜਿਹਾ। ਫਿਰ ਚਲੋ ਉਹਨਾਂ ਨੇ, ਜਰਮਨੀ ਨੇ ਗੋਲ ਕਰਤਾ ਦੂਜਾ, ਫਿਰ ਚੇਂਜ ਹੋ ਗਿਆ ਸਿਸਟਮ ਹੈਨਾ। ਫਿਰ ਜਰਮਨੀ ਨੇ ਤੀਜਾ ਵੀ ਕਰਤਾ, ਚਲੋ ਚੌਥਾ ਵੀ ਕਰਤਾ, ਚਲੋ ਉਹ ਤਾਂ ਉਹਨਾਂ ਨੇ ਫਿਰ ਕਰ ਹੀ ਲੈਣੇ ਸੀਗੇ, ਕਰਨੇ 6-8 ਪੈਣੇ ਸੀ। ਹਾਂ, ਉਹ ਚਲੋ ਉਹ ਤਾਂ ਹੁਣ ਹੋਣੇ ਨਹੀਂ ਸੀ ਇਹਨਾਂ ਤੋਂ ਹਨਾ। ਤੇ ਬਟ ਜਰਮਨੀ ਦਾ ਜਿਹੜਾ ਕਰਨਾ ਸੀ ਅੱਜ ਗੇਮ 'ਚੋਂ ਕੀਤਾ, ਉਵੇਂ ਚੱਲੀ ਗਈ ਗੇਮ, ਵਧੀਆ ਸੀ ਹਨਾ।
ਜਾਪਾਨ ਤੇ ਸਪੇਨ ਵਾਲੀ ਗੇਮ ਬਹੁਤ ਵਧੀਆ ਸੀ। ਪਹਿਲਾ ਹਾਫ ਸਾਰਾ ਸਪੇਨ ਵਧੀਆ ਸੀ ਖੇਡੀ ਆ, ਤੇ ਦੂਜੇ ਹਾਫ 'ਚ ਜਾਪਾਨ ਵਾਲਿਆਂ ਨੇ ਆਈ ਗੈਸ ਜਿਹੜੀ ਹਾਫ ਟਾਈਮ ਟਾਕ ਤੋਂ ਬਾਅਦ 'ਚ ਟੋਟਲੀ ਚੇਂਜ ਕਰਤੀ, ਸਟ੍ਰੈਟਜੀ ਚੇਂਜ ਹੋ ਗਈ ਹਾਂ। ਇਹਨਾਂ ਨੇ ਵੀ ਸਪੇਨ ਦੀ ਵੀ ਗਲਤੀ ਸੀਗੀ, ਇਹਨਾਂ ਨੇ ਆਪਦਾ ਨੰਬਰ 9 ਅਲਵਾਰੋ ਮੋਰਾਟਾ ਉਹਨੇ ਪਹਿਲਾਂ ਗੋਲ ਕੀਤਾ ਸੀ, ਉਹਨੂੰ ਜਦੋਂ ਵਿਦਡਰਾ ਕੀਤਾ ਵਿਦ ਫਾਲਸ 9 ਨਾਲ ਖੇਡਣਾ ਸ਼ੁਰੂ ਕੀਤਾ ਤੇ ਉਦੋਂ ਬਾਅਦ ਫਿਰ ਜਾਪਾਨ ਹੀ ਜਾਪਾਨ ਰਹਿ ਗਿਆ, ਹੈਨਾ। ਜਾਪਾਨ ਅਟੈਕ ਦੇ ਉੱਤੇ ਆ ਗਿਆ। ਹਾਂ, ਤੇ ਬਾਕੀ ਆਪਾਂ ਸਪੇਨ ਦੀ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਹੁਣ ਤੱਕ ਵੀ ਸਪੇਨ ਦੀਆਂ ਜਿਹੜੀਆਂ ਲਿਮਿਟੇਸ਼ਨਸ ਨੇ ਉਹ ਆਉਣੀਆਂ ਨੇ ਜਦੋਂ ਵਧੀਆ ਟੀਮਾਂ ਸਾਹਮਣੇ ਆਈਆਂ। ਹਾਂ, ਜਾਪਾਨ ਹੁਣ ਚਲੋ ਠੀਕ ਹੈ ਨਹੀਂ ਵਧੀਆ ਟੀਮ ਨਹੀਂ, ਬਟ ਜਾਪਾਨ ਹੈ ਕੰਪੈਕਟ ਹੋ ਕੇ ਦੂਜੇ ਹਾਫ 'ਚ ਉਹਨਾਂ ਨੇ ਸਪੇਸ ਨਹੀਂ ਦਿੱਤੀ। ਜਿਹੜੇ ਇਹਨਾਂ ਦੇ ਹੈਗੇ ਆ ਸਿਲਕੀ ਪਲੇਅਰ ਜੇ ਇਧਰੋਂ ਉਧਰ ਪਾਕਟਸ ਜਾਂਦੇ ਆ, ਇਹਨਾਂ ਨੇ ਪੂਰਾ ਕੰਪੈਕਟ ਹੋ ਕੇ ਕਦੇ ਵੀ ਆਜੋ ਗੋਲ ਕਰ ਲਓ ਬੇਸਿਕਲੀ। ਫਿਰ ਉਹਨਾਂ ਦਾ ਬ੍ਰੇਕ ਡਾਊਨ ਹੀ ਨਹੀਂ ਹੋਈ, ਇਹਨਾਂ ਨੇ ਟਰਾਈ ਕੀਤੀ ਕਦੇ ਇੱਧਰ ਨੂੰ ਕਦੇ ਉਧਰ ਨੂੰ, ਬਟ ਉਹ ਨਹੀਂ ਹੁੰਦੀਗੀ, ਹੈਨਾ। ਤੇ ਇਹੀ ਇਹ ਵੱਡੀਆਂ ਟੀਮਾਂ ਨਾਲ ਜਦੋਂ ਖੇਡਣਗੇ ਜਾ ਕੇ, ਡਿਫੈਂਸਿਵ ਟੀਮਸ ਹੋਣਗੀਆਂ ਜਿਹੜੀਆਂ ਵਧੀਆ, ਉੱਥੇ ਜਾ ਕੇ ਇਹਨਾਂ ਨੂੰ ਪ੍ਰੋਬਲਮ ਆਉਣੀ ਸਪੇਨ। ਨਹੀਂ ਉਹੀ ਚੀਜ਼ ਅੱਜ ਆਪਾਂ ਨੂੰ ਦੇਖਣ ਨੂੰ ਮਿਲੀ ਆ। ਪਹਿਲੇ ਹਾਫ ਦੇ ਵਿੱਚ 1-0 ਦੇ ਨਾਲ ਦੋਨੋਂ ਹੀ ਜਿਹੜੀਆਂ ਟੀਮਾਂ ਜਰਮਨੀ ਤੇ ਸਪੇਨ ਅੱਗੇ ਗਈਆਂ। ਹਾਫ ਟਾਈਮ ਤੋਂ ਬਾਅਦ ਦੇ ਵਿੱਚ ਜਿਹੜਾ ਜਾਪਾਨ ਤੇ ਸਪੇਨ ਦਾ ਜਿਹੜੀ ਗੇਮ ਸੀਗੀ ਉਹ ਬਹੁਤ ਧਮਾਕੇਦਾਰ ਸੀਗੀ। ਜਾਪਾਨ ਨੇ ਜਲਦੀ 2 ਗੋਲ ਜਿਹੜੇ ਉਹ ਕਰ ਦਿੱਤੇ ਹਾਫ ਟਾਈਮ ਤੋਂ ਬਾਅਦ ਚ ਆਉਂਦੇ ਹੀ। ਆਲਦੋ 3 ਯੈਲੋ ਕਾਰਡ ਮਿਲੇ ਅੱਜ ਜਾਪਾਨ ਵਾਲਿਆਂ ਨੂੰ, ਨਾਈਸ ਮੰਨੇ ਜਾਂਦੇ ਆ ਉਹਦਾ ਬਹੁਤ ਸਾਰੇ, ਕਈ ਤਾਂ ਵੈਸੇ ਗਲਤ ਵੀ ਸੀ ਕਿ ਮੈਂ ਦੇਖਿਆ, ਹਨਾ। ਤੇ 48ਵੇਂ ਮਿੰਟ 'ਚ ਤਾਂ 51ਵੇਂ ਮਿੰਟ ਦੇ ਵਿੱਚ 2 ਜਿਹੜੇ ਗੋਲ ਕਰਕੇ ਉਹ ਲੀਡ ਦੇ ਉੱਤੇ ਆ ਗਏ। ਉੱਥੇ ਅਰਸ਼ਦੀਪ ਮੈਂ ਦੇਖ ਰਿਹਾ ਸੀਗਾ ਜਿਹੜੀ ਸਪੇਨ ਦੀ ਟੋਟਲ ਫੁੱਟਬਾਲ ਵਾਲੀ ਜਿਹੜੀ ਉਹਨਾਂ ਦੀ ਸਟ੍ਰੈਟਜੀ ਆ, ਲੌਂਗ ਪਾਸ ਨਹੀਂ ਖੇਡਣੇ, ਟ੍ਰਾਇੰਗਲਸ ਦੇ ਵਿੱਚ ਖੇਡਣਾ, ਇੱਥੋਂ ਤੱਕ ਕਿ ਜਦੋਂ ਉਹਨਾਂ ਦੇ ਗੋਲਕੀਪਰ ਦੇ ਕੋਲ ਵੀ ਜਾਂਦੀ ਆ ਉਹ ਵੀ ਕਲੀਅਰ ਨਹੀਂ ਕਰਦਾ, ਉਹ ਵੀ ਆਲੇ ਦੁਆਲੇ ਡਿਫੈਂਸ ਨੂੰ ਦਿੰਦਾ ਆ। ਜਿਹੜਾ ਗੋਲ ਹੋਇਆ ਸੀ ਉਹਦੇ ਵਿੱਚ ਉਹਨਾਂ ਦੀ ਉਹ ਜਿਹੜੀ ਟੋਟਲ ਫੁੱਟਬਾਲ ਖੇਡਣ ਦੀ ਜਿਹੜੀ ਆ ਉਹ ਜ਼ਿਆਦਾ ਲੰਮਾ ਸਮਾਂ ਆਪਣੇ ਕੋਲ ਬਾਲ ਜਦੋਂ ਰੱਖਦੇ ਆ ਤੇ ਫਿਰ ਗਲਤੀ ਹੋਣ ਦੇ ਚਾਂਸ ਜਿਹੜੇ ਆ ਉਹ ਵੱਧ ਜਾਂਦੇ ਆ, ਤੇ ਜਾਪਾਨ ਨੇ ਉਸ ਦਾ ਫਾਇਦਾ ਲਿਆ ਤੇ ਉਹ ਚੀਜ਼ ਕਿਤੇ ਨਾ ਕਿਤੇ ਉਹਨਾਂ ਨੂੰ ਅੱਜ ਉਹਨਾਂ ਨੇ ਥੱਲੇ ਲੈ ਕੇ ਗਈ। ਹਾਂਜੀ ਬਿਲਕੁਲ। ਨਹੀਂ ਜਿਹੜਾ ਇਹਨਾਂ ਦਾ ਕੋਚ ਆ ਸਪੇਨ ਦਾ, ਹਨਾ, ਲੂਇਸ ਐਨਰੀਕੇ, ਉਹਦੀ ਫਿਲਾਸਫੀ ਇਹੀ ਆ, ਉਹਨੇ ਐਵੇਂ ਖੇਡਣਾ, ਉਹਨੇ ਚੇਂਜ ਨਹੀਂ ਕਰਨਾ ਆਪਦੇ ਆਪ ਨੂੰ, ਹਨਾ। ਬਾਰਸਲੋਨਾ ਵੀ ਐਂ ਖੇਡਿਆ, ਆਪਦੇ ਪਲੇਇੰਗ ਡੇਸ ਵੀ ਐਵੇਂ ਖੇਡਦੇ ਸੀ ਤੇ ਉਦੋਂ ਬਾਅਦ ਚ ਕੋਚ ਵੀ ਉਹ ਐਵੇਂ ਕੀਤਾ ਤੇ ਉਹਨੇ ਆਪਦੇ ਉਹ ਨਹੀਂ ਬਦਲਣ ਲੱਗਿਆ। ਪਰ ਜਿਹੜੀ ਫੁੱਟਬਾਲ ਜਿਵੇਂ ਬਾਰਸਲੋਨਾ ਵੇ ਆ ਜਾਂ ਜਿਹੜਾ ਪਹਿਲਾਂ ਜੋਹਾਨ ਕ੍ਰਾਈਫ ਵੇ ਆ, ਇਹਦੇ ਬਹੁਤ ਸਾਰੇ ਫਾਇਦੇ ਵੀ ਆ ਨੁਕਸਾਨ ਵੀ ਆ, ਹਨਾ। ਫਾਇਦੇ ਤਾਂ ਇਹਦੇ ਇਹੀ ਆ ਵੀ ਫੁੱਟਬਾਲ ਬਹੁਤ ਵਧੀਆ ਹੁੰਦੀ ਹੈ, ਨੁਕਸਾਨ ਇਹਦੇ ਇਹ ਵੀ ਜਦੋਂ ਦੂਜੀਆਂ ਟੀਮਾਂ ਫਿਰ ਕਰ ਲੈਂਦੀਆਂ ਜਾਂ ਤਾਂ ਆਪਦੇ ਆਪ ਨੂੰ ਲੋ ਬਲੌਕ ਤੇ ਲੈ ਜਾਂਦੀਆਂ ਨੇ, ਪੂਰੀਆਂ ਡਿਫੈਂਸਿਵ ਸ਼ੇਪ ਚ ਕਹਿੰਦੇ ਨੇ ਵੀ ਓਕੇ ਗੋਲ ਕਰ ਲਓ, ਕੋਈ ਸਪੇਸ ਨਹੀਂ ਹੈਗੀ, ਫੇਰ ਹਨਾ ਫੇਰ ਬਹੁਤ ਔਖਾ ਹੋ ਜਾਂਦਾ ਇਹਨਾਂ ਨੂੰ। ਜਦੋਂ ਇਹਨਾਂ ਨਾਲ ਕੋਈ ਫੁੱਟਬਾਲ ਖੇਡਣ ਲੱਗਦਾ ਫੇਰ ਹੀ ਉਹ ਹਾਰਦੇ ਆ। ਤੇ ਦੂਜਾ ਹੁੰਦਾ ਹਾਈ ਪ੍ਰੈਸ ਤੇ, ਜਿਵੇਂ ਲਿਵਰਪੂਲ ਖੇਡਦੀ ਆ, ਉਹ ਜਿਵੇਂ ਪੂਰੇ ਪ੍ਰੈਸ ਕਰਦੇ ਆ ਉੱਪਰ ਹੀ ਹਾਈ ਦੇ ਇਹਨਾਂ ਨੂੰ, ਜਿਵੇਂ ਉਹ ਕਹਿੰਦੇ ਨਾ ਵੀ ਗੋਲੀ ਤੋਂ ਜਦੋਂ ਬਾਲ ਲੈਂਦੇ ਆ ਉਹਦੇ ਪੂਰਾ ਹਾਈ ਪ੍ਰੈਸ ਹੁੰਦੀ ਹੈ ਤੇ ਉਹ ਤਾਂ ਹੀ ਲਿਵਰਪੂਲ ਤੋਂ ਮੈਨ ਸਿਟੀ ਡਰਦੀ ਆ, ਉੱਥੇ ਉਹਨਾਂ ਤੋਂ ਹਾਰਦੇ ਆ ਉਹ, ਹਨਾ। ਤੇ ਪਰ ਮੈਨ ਸਿਟੀ ਬਾਕੀ ਸਾਰਿਆਂ ਟੀਮ ਨੂੰ ਹਰਾ ਲੈਂਦੀ ਆ। ਇੰਗਲੈਂਡ ਚ ਵੀ ਇਵੇਂ ਹੈ ਕਿਉਂਕਿ ਉਹ ਸੇਮ ਵੇ ਨਾਲ ਖੇਡਦੇ ਆ, ਹਨਾ। ਤੇ ਅੱਜ ਵੀ ਉਹ ਦੇਖਣ ਨੂੰ ਮਿਲਿਆ। ਪਰ ਜਾਪਾਨ ਜਿਹੜੀ ਹੈਗੀ ਹੈ ਟੀਮ, ਸੋਲਿਡ ਟੀਮ ਹੈ, ਇਹ ਬਹੁਤ ਜਿਵੇਂ ਆਪਾਂ ਕਹਿੰਦੇ ਸ਼ਾਸਨ ਵਾਲੀ ਟੀਮ ਆ, ਵੀ ਜਿਵੇਂ ਡਿਸਪਲਿਨ ਰਹਿੰਦੀ ਆ। ਕੁਝ ਟੀਮਾਂ ਹੈਗੀਆਂ ਜਿਹੜੀਆਂ ਪੂਰੀਆਂ ਡਰਿਲਡ ਨੇ, ਹਨਾ। ਜਾਪਾਨ ਉਹਨਾਂ ਚੋਂ ਇੱਕ। ਜਾਪਾਨ ਦੇ ਟੀਮ ਬਾਰੇ ਦੇਖ ਰਿਹਾ ਸੀ, ਚਲੋ ਸਰੋਤੇ ਜਿਹੜੇ ਤੇ ਦਰਸ਼ਕ ਜਿਹੜੇ ਦੇਖ ਰਹੇ ਦੱਸ ਦਈਏ ਵੀ ਜਰਮਨੀ ਤੇ ਬੈਲਜੀਅਮ ਅੱਜ ਬਾਹਰ ਹੋ ਗਈਆਂ ਆ, ਜਰਮਨੀ ਰਹਿ ਗਈ ਆ। ਜੇ ਉੱਥੇ ਅਰਸ਼ਦੀਪ ਦੂਸਰਾ ਗੋਲ ਨਾ ਕਰਦੇ, ਦੂਸਰਾ ਤੀਸਰਾ ਚੌਥਾ ਗੋਲ ਨਾ ਕਰਦੇ ਤਾਂ ਜਰਮਨੀ ਦੇ ਨਾਲ ਨਾ ਸਪੇਨ ਵੀ ਬਾਹਰ ਜਾਂਦਾ ਸੀਗਾ। ਇਹ ਤਾਂ ਸਪੇਨ ਵਾਲੇ ਧੰਨਵਾਦ ਕਰਦੇ ਆ ਜਰਮਨੀ ਨੂੰ ਵੀ ਤੁਸੀਂ ਗੇਮ ਜਿੱਤ ਲਈ ਤੇ ਸਾਨੂੰ ਕੁਆਲੀਫਾਈ ਕਰਾ ਲਿਆ ਤੁਸੀਂ। ਸੋ ਜਾਪਾਨ ਤੇ ਸਪੇਨ ਜਿਹੜੇ ਗਰੁੱਪ ਈ ਦੇ ਵਿੱਚੋਂ ਕੁਆਲੀਫਾਈ ਜਿਹੜੇ ਉਹ ਕਰ ਗਏ ਆ। ਤੇ ਜਿਹੜਾ ਦੂਸਰਾ ਗੋਲ ਸੀਗਾ ਅਰਸ਼ਦੀਪ ਜਿਹੜਾ ਤਨਾਕਾ ਨੇ ਕੀਤਾ ਜਾਪਾਨ ਦੇ ਵੱਲੋਂ, ਇੱਕ ਟਾਈਮ ਤੇ ਲੱਗਾ ਵੀ ਜਿਹੜੀ ਲਾਈਨ ਤੋਂ ਬਾਹਰ ਚਲੇ ਗਈ ਸੀ ਬਾਲ, ਪਰ ਜਿਹੜੀ VAR ਟੈਕਨੋਲੋਜੀ ਆ 72 ਕੈਮਰੇ ਲੱਗੇ ਆ ਦੇਖਣ ਨੂੰ, ਕਹਿੰਦੇ ਵੀ ਨਹੀਂ ਪੂਰੀ ਬਾਲ ਜਿਹੜੀ ਉਹ ਲਾਈਨ ਨੂੰ ਕ੍ਰਾਸ ਨਹੀਂ ਸੀ ਕੀਤੀ ਤੇ ਇਸ ਕਰਕੇ ਜਿਹੜਾ ਆ ਉਹ ਗੋਲ ਸਟੈਂਡ ਕਰ ਗਿਆ ਤੇ ਉਹਨਾਂ ਨੂੰ ਗੋਲ ਜਿਹੜਾ ਉਹ ਮਿਲ ਗਿਆ ਤੇ 2-1 ਦੇ ਨਾਲ ਫਿਰ ਇਹ ਵਿਨ ਕਰ ਗਏ। ਉਹ ਲੀਡ ਨੂੰ ਉਹਨਾਂ ਨੇ ਫਿਰ ਬਰਕਰਾਰ ਰੱਖਿਆ। ਹਾਂਜੀ ਆਪਾਂ ਉਹਦੇ ਨੇਕਡ ਆਈ ਨਾਲ ਦੇਖੀਏ ਤਾਂ ਲੱਗਦਾ ਇਹੀ ਸੀਗਾ ਵੀ ਬਾਲ ਕ੍ਰਾਸ ਕਰ ਗਈ, ਹੈਨਾ। ਬਟ ਇਹਨਾਂ ਕੋਲ ਹੁਣ ਗੋਲ ਲਾਈਨ ਟੈਕਨੋਲੋਜੀ ਵਗੈਰਾ ਹੈਗੀਆਂ ਸਾਰਾ ਕੁਝ, ਉਹ ਜਾਂ VAR ਨਾਲ ਉਹਨਾਂ ਦੇਖ ਲੈਂਦੇ ਵੀ ਜੇ ਮਾੜੀ ਜੀ ਵੀ ਬਾਲ ਆ, ਜਿਵੇਂ ਅੱਜ ਉਹਦੀ ਜਿਵੇਂ ਹੁਣ ਦੇਖਣ ਨੂੰ ਤਾਂ ਲੱਗਦੀ ਸੀ, ਬਟ ਇਹ ਕਹਿੰਦੇ ਵੀ ਉਹਦੀ ਮਾੜੀ ਜੀ ਕਰ ਅੰਦਰ ਸੀ। ਹੁਣ ਆਫਸਾਈਡ ਵੀ ਮੈਂ ਦੇਖਦਾ ਵੀ ਉਹ ਕਿਸੇ ਦਾ ਮਾੜਾ ਜਿਹਾ ਮੋਢਾ, ਕਿਸੇ ਦੀ ਚੀਂ ਬਾਹਰ ਆ, ਉਹਨੇ ਕਿਤੇ ਆਫਸਾਈਡ ਜਿਹੜੀ ਉਹ ਹੋ ਜਾਂਦੇ ਆ। ਤੇ ਉਵੇਂ ਹੀ ਇਹਨਾਂ ਦਾ ਰਿਹਾ ਤੇ ਉਹ ਗੋਲ ਹੋ ਗਿਆ। ਤੇ ਬੇਸਿਕਲੀ ਉਹਨਾਂ ਕੀ ਡਿਫਰੈਂਸ ਸੀਗਾ ਜਰਮਨੀ ਦਾ ਪਹੁੰਚਣ ਦਾ ਬਸ ਇਹੀ ਫੁੱਟਬਾਲ, ਕਿਉਂਕਿ ਜੇ ਉਹ ਡਰਾ ਹੋ ਜਾਂਦਾ
ਤੇ ਦੈਨ ਜਰਮਨੀ ਦੇ ਚਲੇ ਸੀ, ਫਿਰ ਜਰਮਨੀ ਨੇ ਜਿਹੜੇ ਉਹ ਚਲੇ ਜਾਣਾ ਸੀਗਾ। ਪਰ ਜਾਪਾਨ ਦੀ ਟੀਮ ਬਾਰੇ ਅਰਸ਼ਦੀਪ ਕਹਿੰਦੇ ਆ ਵੀ ਜਿਹੜੀ ਇਹਨਾਂ ਦੀ ਟੋਟਲ ਸਕੁਆਡ ਆ, ਵੀਕ ਜਿਹੜੇ ਪਲੇਅਰ ਇਹਨਾਂ ਦੇ ਯੂਰਪੀਅਨ ਲੀਗਸ ਦੇ ਵਿੱਚ ਖੇਡਦੇ ਆ, ਬਾਕੀ ਜਿਹੜਾ ਇਹਨਾਂ ਦਾ ਐਕਸਪੋਜ਼ਰ ਪਲੱਸ ਜਾਪਾਨ ਦਾ ਜਿਹੜਾ ਡਿਸਪਲਿਨ ਆ, ਇਹਨੂੰ ਬਹੁਤ ਇੱਕ ਕੰਪੈਕਟ ਸਟਰੋਂਗ ਟੀਮ ਜਿਹੜੀ ਉਹ ਬਣਾ ਕੇ ਦਿਖਾਉਂਦਾ ਆ। ਸੋ ਉਹਦਾ ਉਹਨਾਂ ਨੂੰ ਅੱਜ ਫਾਇਦਾ ਜਿਹੜਾ ਡੈਫੀਨਿਟਲੀ ਜਿਹੜਾ ਉਹ ਮਿਲਿਆ ਹੈ। ਹਾਂਜੀ, ਬਾਕੀ ਗੇਮ ਮੈਨੇਜਮੈਂਟ ਵੀ ਹੁੰਦੀ ਹੈ ਨਾ। ਗੇਮ ਜਦੋਂ ਆਪਾਂ ਬਾਅਦ ਚ ਦੇਖਦੇ ਹਾਂ ਦੂਜੇ ਗੋਲ ਕਰਨ ਤੋਂ ਬਾਅਦ ਵੀ ਸਪੇਨ ਕੋ ਬਾਲ ਤਾਂ ਬਹੁਤ ਜ਼ਿਆਦਾ ਰਹੀ, ਪਰ ਇਹ ਨਹੀਂ ਸੀਗਾ ਵੀ ਜਾਪਾਨ ਦਾ ਗੋਲ ਹੀ ਸੇਵ ਕਰ ਰਿਹਾ ਸੀ। ਹਨਾ, ਉਹ ਕੰਫਰਟੇਬਲ ਸੀਗੇ ਆਪਦੀ ਲੀਡ ਚ। ਐਂਡ ਤੇ ਵੀ ਜਾ ਕੇ ਜਦੋਂ ਦੇਖਦੇ ਸੀ 5-7 ਮਿੰਟ ਜਾਂ ਇੰਜਰੀ ਟਾਈਮ ਚ, ਹੁਣ ਤਾਂ ਇਹੀ ਰਹਿ ਗਿਆ ਵੀ ਸਾਰੇ ਹੀ ਅੱਗੇ ਚਲੇ ਜਾਓ। ਹਨਾ, ਉਦੋਂ ਵੀ ਉਹ ਕੰਫਰਟੇਬਲ ਸੀਗੇ ਆਪਦੀ ਗੇਮ ਚ। ਉਹਨਾਂ ਨੂੰ ਏਦਾਂ ਨਹੀਂ, ਇੰਨਾ ਫਿਕਰ ਨਹੀਂ ਉਹਨਾਂ ਨੂੰ ਰਿਹਾ ਵੀ ਸਾਨੂੰ ਇਹ ਜਿਹੜਾ ਸੇਵ ਕਰਨਾ ਬਹੁਤ ਔਖਾ ਹੋਊਗਾ, ਵੀ ਇੱਕ ਗੋਲ ਦੀ ਲੀਡ ਸ਼ਾਇਦ ਬਚਾ ਨਾ ਸਕਣਗੇ। ਹਾਂਜੀ ਹਾਂ, ਬਾਕੀ ਫਿਰ ਸਪੇਨ ਨੂੰ ਵੀ ਪਤਾ ਲੱਗ ਗਿਆ ਸੀ, ਅਸਲ ਚ ਪਲੇਅਰਸ ਨੂੰ ਵੀ ਪਤਾ ਲੱਗ ਜਾਂਦਾ ਵੀ ਅਸੀਂ ਹਾਰ ਕੇ ਵੀ ਗਾਹਾਂ ਚਲੇ ਜਾਵਾਂਗੇ, ਵੀ ਕੋਈ ਹੋਰ ਨਾ ਪੰਗਾ ਲਈਏ। ਵੀ ਇੱਕ ਵੀ ਹੋਰ ਗੋਲ ਕੀ ਕਰਾਉਣਾ ਹੈ, ਜਿੱਦਾਂ ਹੈਗਾ ਉਦਾਂ ਚੱਲੀ ਬਸ ਠੀਕ ਹੈ। ਉਹਨਾਂ ਨੂੰ ਦੂਜੀ ਗੇਮ ਨੇ ਸਹਾਰਾ ਦੇਤਾ ਸਪੇਨ ਨੇ, ਸਪੇਨ ਨੂੰ ਜਿਹੜਾ। ਸੋ ਇੱਕ ਚੀਜ਼ ਹੁਣ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਉਧਰੋਂ ਮੋਰੋਕੋ ਕਿਉਂਕਿ ਗਰੁੱਪ ਵਿਨਰ ਰਿਹਾ, ਉਹਨਾਂ ਦਾ ਹੁਣ ਸਪੇਨ ਨਾਲ ਮੁਕਾਬਲਾ ਹੋਣਾ ਹੈ। ਤੇ ਇਧਰੋਂ ਜਾਪਾਨ ਨੇ ਵਿਨ ਕੀਤਾ ਤੇ ਕ੍ਰੋਏਸ਼ੀਆ ਦੂਜੇ ਨੰਬਰ ਤੇ ਸੀਗੇ। ਸੋ ਜਾਪਾਨ ਤੇ ਕ੍ਰੋਏਸ਼ੀਆ ਦਾ ਮੈਚ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਾ ਆ। ਦਸੰਬਰ ਦੇ ਪਹਿਲੇ ਵੀਕ ਦੇ ਵਿੱਚ ਇਹ ਗੇਮ ਹੋ ਜਾਣੀਆਂ ਆ। ਤੇ ਕੱਲ ਦੀਆਂ ਕਿਹੜੀਆਂ ਗੇਮਸ ਅਰਸ਼ਦੀਪ ਆ ਉਹ ਜ਼ਿਆਦਾ ਵਾਚ ਕਰਨ ਵਾਲੀਆਂ ਹੈਗੀਆਂ? ਕੱਲ ਨੂੰ ਦੇਖੋ ਜੀ, ਬ੍ਰਾਜ਼ੀਲ ਆ, ਉਹਨੇ ਖੇਡਣਾ, ਫੇਵਰੇਟ ਨੇ ਹਨਾ, ਕੈਮਰੂਨ ਦੇ ਨਾਲ। ਹਾਲਾਂਕਿ ਕੁਆਲੀਫਾਈ ਕਰ ਗਏ ਨੇ ਉਹ, ਤੇ ਸਵਿਟਜ਼ਰਲੈਂਡ ਵੀ ਕੁਆਲੀਫਾਈ ਕਰ ਜੂਗੀ। ਪਰ ਆਈ ਥਿੰਕ ਜਿਹੜੀ ਫਰਾਂਸ ਵਾਲੀ ਗੇਮ ਅਰਸ਼ਦੀਪ ਹੋਈ ਆ, ਉਹ ਬ੍ਰਾਜ਼ੀਲ ਨੂੰ ਵੀ ਇਹ ਸੁਚੇਤ ਕਰਦੀ ਹੋਊਗੀ ਭਾਈ ਇੰਨੇ ਚੇਂਜਸ ਨਹੀਂ ਕਰਨੇ ਚਾਹੀਦੇ। ਮੈਨੂੰ ਲੱਗਦਾ ਉਹ ਕਰਨਗੇ ਵੀ ਨਹੀਂ, ਪੰਗਾ ਨਹੀਂ ਲਊਗਾ, ਟੀਟੇ ਨਹੀਂ ਲੈਂਦਾ ਪੰਗਾ। ਤੇ ਉਹ ਇੰਨੇ ਚੇਂਜਸ ਨਹੀਂ ਕਰਨਗੇ ਵੀ ਸਾਰੀ ਟੀਮ ਹੀ ਬਦਲ ਦੇਣਗੇ ਹਨਾ। ਤੇ ਇਹ ਕੱਲ ਨੂੰ ਇਹ ਗੇਮ ਬ੍ਰਾਜ਼ੀਲ ਦੇਖਣ ਵਾਲੀ ਹੋਊਗੀ ਵੀ ਕਿਵੇਂ ਖੇਡਦੀ ਹੈ। 11 ਵਜੇ ਖੇਡਣਾ ਇਹਨਾਂ ਨੇ ਹਨਾ। ਤੇ ਜਿਹੜੀ ਪੁਰਤਗਾਲ ਤੇ ਸਾਊਥ ਕੋਰੀਆ ਦੀ ਗੇਮ ਦੇਖਣ ਵਾਲੀ ਹੋਣੀ ਆ, ਇਹ ਵੀ ਸਟਰੋਂਗ ਆ। ਕਿਉਂਕਿ ਰੋਨਾਲਡੋ ਨੇ ਖੇਡਣਾ ਹਨਾ। ਰੋਨਾਲਡੋ ਤੇ ਮੈਸੀ ਤੇ ਹਰੇਕ ਵਾਰ ਹੁੰਦੀਆਂ ਹੀ ਆ ਨਜ਼ਰਾਂ। ਪੁਰਤਗਾਲ ਆਲਰੇਡੀ ਕੁਆਲੀਫਾਈ ਕੀਤਾ ਹੋਇਆ, ਤੇ ਉਹ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਵੀ ਰੋਨਾਲਡੋ ਕੱਲ ਨੂੰ ਬੈਂਚ ਤੇ ਬੈਠੂਗਾ। ਅੱਛਾ, ਹਾਂਜੀ, ਤੁਹਾਨੂੰ ਲੱਗਦਾ ਹੈ? ਤੇ ਉਧਰ ਉਰੂਗਵੇ ਤੇ ਗਾਨਾ, ਹਾਂਜੀ, ਉਰੂਗਵੇ ਤੇ ਗਾਨਾ ਨੇ ਖੇਡਣਾ ਸਵੇਰੇ 7 ਵਜੇ ਵਾਲੀਆਂ ਗੇਮਸ ਨੇ ਇਹ ਹਨਾ। ਤੇ ਇਹਨਾਂ ਦਾ ਗਰੁੱਪ ਥੋੜਾ ਜਿਹਾ ਓਪਨ ਆ ਦੂਜੇ ਸਪੇਸ ਦੇ ਲਈ। ਹਾਂਜੀ ਹਾਂ, ਦੂਜੇ ਲਈ ਜੇ ਹੁਣ ਉਰੂਗਵੇ ਗਾਨਾ ਨੂੰ ਹਰਾ ਦਿੰਦਾ ਕੱਲ ਨੂੰ, 4 ਪੁਆਇੰਟ ਹੁੰਦੇ ਆ, ਵਧੀਆ ਗੋਲ ਮਾਰਜਨ ਤੇ ਫਿਰ ਇਹ ਅੱਗੇ ਵੀ ਜਾ ਸਕਦਾ, ਗਾਨਾ ਰਹਿ ਸਕਦਾ। ਹੁਣ ਸਾਊਥ ਕੋਰੀਆ ਪੁਰਤਗਾਲ ਨੂੰ ਹਰਾਉਂਦਾ ਨਹੀਂ ਹਰਾਉਂਦਾ ਉਹ ਤਾਂ ਗੱਲ ਬਾਅਦ ਦੀ ਹੈ ਹਨਾ। ਤੇ ਪਰ ਗਾਨਾ ਨੂੰ ਐਟਲੀਸਟ ਡਰਾ ਤੇ ਵਿਨ ਤੇ ਪੱਕੀ ਕਰਦੀ ਆ। ਹਾਂਜੀ, ਤੇ ਡਰਾ ਵੀ ਜਿਹੜੀ ਉਹਨਾਂ ਨੂੰ ਅੱਗੇ ਲੈ ਕੇ ਜਾ ਸਕਦੀ। ਹਾਂਜੀ, ਐਜ਼ ਲੌਂਗ ਐਜ਼ ਸਾਊਥ ਕੋਰੀਆ ਪੁਰਤਗਾਲ ਨਹੀਂ ਹਾਰਦਾ ਉਹਨਾਂ ਨੂੰ, ਸਾਊਥ ਕੋਰੀਆ ਨੂੰ, ਉਹਨਾਂ ਤਾਂ pretty much ਡਰਾ ਨਾ ਸਰ ਜਾਣਾ। ਯੂਰੋਗਵੇ ਦਾ -2 ਆ ਗੋਲ ਡਿਫਰੈਂਸ, ਉਹਦੇ ਲਈ ਪ੍ਰੋਬਲਮ ਆ। ਪਿਛਲੇ ਵਰਲਡ ਕੱਪ ਦੇ ਵਿੱਚ ਵੀ ਯੂਰੋਗਵੇ ਤੇ ਗਾਨਾ ਦੀ ਗੇਮ ਬੜੀ ਵਿਵਾਦਗ੍ਰਸਤ ਰਹੀ ਸੀ। ਲੂਈਸ ਸੁਆਰੇਜ਼ ਨੇ ਜਿਹੜੇ ਆ ਹੱਥ ਲਾਇਆ ਸੀਗਾ, ਹੈਂਡਬਾਲ ਕੀਤੀ ਸੀ, ਆਲਦੋ ਪੈਨਲਟੀ ਮਿਲੀ, ਗਾਨਾ ਵਾਲੇ ਨਹੀਂ ਕਰ ਸਕੇ ਸੀ ਗੋਲ। ਅੱਜ ਕਹਿੰਦਾ ਸੀਗਾ, ਕਹਿੰਦਾ ਮੈਂ ਨਹੀਂ ਮਾਫੀ ਮੰਗਦਾ ਉਹਦੀ। ਅੱਛਾ, ਨਹੀਂ ਉਹਨੇ ਬੜੇ ਪੁੱਠੇ ਕੰਮ ਕੀਤੇ ਆ, ਦੰਦੀਆਂ ਵੱਢਣ ਲਾਇਆ ਹਨਾ। ਫਿਰ ਉਹਦੇ ਰੇਸਿਸਟ ਕਰਕੇ ਵੀ, ਉਹਦੇ ਰਿਵਿਊਜ਼ ਕਰਕੇ ਵੀ ਰਹੀ ਆ, ਬੈਨ ਲੱਗਿਆ ਰਿਹਾ ਹਨਾ। ਇਹਦਾ ਵੀ ਲਾਸਟ ਵਰਲਡ ਕੱਪ ਲੱਗਦਾ ਹੈ। ਤੇ ਉਹ ਤਾਂ ਡਨ ਆ ਪ੍ਰੀਟੀ ਮੱਚ, ਉਹ ਤਾਂ ਹੁਣ ਆਪਦੀ ਟੀਮ ਚ ਵੀ ਨਹੀਂ ਖੇਡਦਾ ਹਨਾ। ਤੇ ਉਹ ਮੈਨੂੰ ਲੱਗਦਾ ਸਾਊਥ ਅਮਰੀਕਾ ਦੇ ਕਿਸੇ ਕਲੱਬ ਲਈ ਵਾਪਸ ਚਲਾ ਗਿਆ ਹੁਣ। ਉੱਥੇ ਜਿਹੜਾ ਉਹਦਾ ਪੇਰੈਂਟ ਕਲੱਬ ਸੀਗਾ ਪਹਿਲਾ, ਚਾਈਲਡਹੁੱਡ ਕਲੱਬ, ਉੱਥੇ ਵਾਪਸ ਜਾ ਕੇ ਖੇਡਣ ਲੱਗਿਆ। ਠੀਕ ਆ। ਤੇ ਉੱਥੇ ਦਾ ਤਾਂ ਹੁਣ ਡਾਰਵਿਨ ਨੂਨੇਸ ਤੇ ਹੈਗੀ ਆ ਮੇਨ ਰਿਸਪੌਂਸਿਬਿਲਿਟੀ, ਤੇ ਐਡੀਸਨ ਕਵਾਨੀ ਆ, ਉਹ ਖੇਡਦੇ ਨੇ ਹਜੇ। ਸੋ ਉਧਰ ਜਿਹੜਾ ਦੂਸਰਾ ਹੈਗਾ ਆ ਗਰੁੱਪ, ਜਿਹੜਾ ਬ੍ਰਾਜ਼ੀਲ ਵਾਲਾ, ਬ੍ਰਾਜ਼ੀਲ, ਸਵਿਟਜ਼ਰਲੈਂਡ, ਕੈਮਰੂਨ ਤੇ ਸਰਬੀਆ। ਹਾਂਜੀ, ਰਾਈਟ ਨਾਓ ਬ੍ਰਾਜ਼ੀਲ 6 ਪੁਆਇੰਟਾਂ ਦੇ ਨਾਲ ਆ, ਸੋ ਇਹ ਤਾਂ ਕੁਆਲੀਫਾਈ ਕੀਤੀ ਆ। ਸਵਿਟਜ਼ਰਲੈਂਡ 3 ਪੁਆਇੰਟਾਂ ਦੇ ਨਾਲ ਆ, ਤੇ ਕੈਮਰੂਨ ਤੇ ਸਰਬੀਆ ਦਾ 1-1 ਪੁਆਇੰਟ ਆ। ਸੋ ਇੱਥੇ ਵੀ ਜਿਹੜੀ ਦੌੜ ਆ ਦੂਜੀ ਪੋਜੀਸ਼ਨ ਦੇ ਲਈ ਜਿਹੜੀ ਮੋਸਟਲੀ ਜਿਹੜੀ ਉਹ ਰਹਿਣ ਵਾਲੀ ਹੈਗੀ। ਹਾਂਜੀ, ਐਜ਼ ਲੌਂਗ ਐਜ਼ ਸਵਿਟਜ਼ਰਲੈਂਡ ਕੱਲ ਨੂੰ ਡਰਾ ਕਰ ਜਾਂਦਾ, ਉਹਨਾਂ ਨੇ ਕੁਆਲੀਫਾਈ ਕਰ ਜਾਣਾ। ਸ਼ਕੀਰੀ ਖੇਡਦਾ ਇਹਨਾਂ ਦਾ? ਸ਼ਕੀਰੀ ਖੇਡੂਗਾ। ਲਾਸਟ ਗੇਮ ਨਹੀਂ ਸੀ ਖੇਡਿਆ। ਉਹ ਅੱਛਾ, ਮੈਨੂੰ ਯਾਦ ਨਹੀਂ ਗਾ। ਲਾਸਟ ਗੇਮ ਦੇ ਵਿੱਚ ਉਹ ਸੀਗਾ ਨਹੀਂ। ਸੋ ਯੂਜੂਅਲੀ ਜਿੱਦਾਂ ਤੁਸੀਂ ਦੱਸਦੇ ਸੀ ਪਹਿਲਾਂ ਵੀ, ਅਸਿਸਟ ਤੇ ਗੋਲ ਕਰਨ ਵਾਲਿਆਂ ਦੇ ਵਿੱਚ ਮੇਨ ਉਹੀ ਆਉਂਦਾ ਇਹਨਾਂ ਦਾ। ਸੋ ਸਰਬੀਆ ਇਜ਼ ਨਾਟ ਅ ਬੈਡ ਟੀਮ, ਉਹ ਵੀ ਠੀਕ ਆ ਟੀਮ।
ਸਰਬੀਆ ਜਿੱਤ ਵੀ ਸਕਦੀ ਕੱਲ ਨੂੰ। ਹਾਂ, ਇਹ ਇੱਕ ਆਪਾਂ ਪੂਰਾ ਟੋਟਲੀ ਰਾਈਟ ਆਫ ਨਹੀਂ ਕਰ ਸਕਦੇ ਉਹਨਾਂ ਨੂੰ, ਡੀਸੈਂਟ ਟੀਮ ਆ ਉਹਨਾਂ ਦੀ। ਤੇ ਕੈਮਰੂਨ ਵੀ ਕਿੱਦਾਂ ਹੈ ਟੀਮ ਉਦਾਂ? ਕੈਮਰੂਨ ਠੀਕ ਆ, ਕਿ ਅਫਰੀਕਾ ਦੀ ਵਧੀਆ ਟੀਮਾਂ ਚੋਂ ਆਉਂਦੀ ਆ, ਹਨਾ। ਤੇ ਪਰ ਹੁਣ ਕੱਲ ਨੂੰ ਦੇਖਦੇ ਆ, ਕੱਲ ਨੂੰ ਚਾਂਸ ਦੂਜੇ ਪਲੇਸ ਲਈ ਲੜਾਈ ਇਹਨਾਂ ਦੀ ਸਾਰਿਆਂ ਦੀ, ਹਨਾ, ਦੋਨੋਂ ਗਰੁੱਪਾਂ ਚ। ਹਾਂ, ਤੇ ਉਹਦੇ ਜੇ ਦੇਖਿਆ ਜਾਵੇ ਹੁਣ ਕੈਮਰੂਨ ਨੇ ਬ੍ਰਾਜ਼ੀਲ ਨੂੰ ਤਾਂ ਹਰਾਉਣਾ ਨਹੀਂਗਾ, ਮੈਨੂੰ ਲੱਗਦਾ ਨਹੀਂ ਹਰਾਉਣਗੇ, ਪਰ ਪਤਾ ਨਹੀਂ ਕੋਈ ਜਾਪਾਨ ਦੇ ਸਮਾਈਲ ਨੂੰ ਹਰਾਤਾ ਸੀਗਾ, ਹਨਾ। ਹਾਂ, ਫਰਾਂਸ ਵੀ ਹਾਰੀ ਹੈ, ਟਿਊਨੀਸ਼ੀਆ ਮੋਰੋਕੋ ਵੀ ਜਿਹੜਾ ਉਹ ਜਿੱਤ ਕੇ ਗਿਆ ਗਰੁੱਪ ਨੂੰ। ਨੈਵਰ ਨੋ, ਸੌਕਰ ਦੇ ਵਿੱਚ, ਫੁੱਟਬਾਲ ਦੇ ਵਿੱਚ ਕਿਹਾ ਨਹੀਂ ਜਿਹੜਾ। ਹਾਂਜੀ ਹਾਂ, ਨਹੀਂ ਇਹ ਤਾਂ ਹੁਣ ਦੇਖਿਆ, ਜਿਵੇਂ ਜਰਮਨੀ ਹੁਣ 2014 ਚ ਵਰਲਡ ਕੱਪ ਜਿੱਤਿਆ, ਉਸ ਤੋਂ ਬਾਅਦ 3 ਇੰਟਰਨੈਸ਼ਨਲ ਟੂਰਨਾਮੈਂਟ ਖੇਡਿਆ, 2 ਜੋ ਗਰੁੱਪ ਸਟੇਜਸ ਚੋਂ ਬਾਹਰ ਹੋ ਗਿਆ, 1 ਚੋਂ ਫਸਟ ਰਾਊਂਡ ਚੋਂ ਬਾਹਰ ਹੋ ਗਿਆ। ਇਨਫੈਕਟ ਜਰਮਨੀ ਦੀ ਗੱਲ ਕਰਦੇ ਹਾਂ, ਪਿਛਲੀ ਵਾਰੀ ਰਸ਼ੀਆ ਦੇ ਵਿੱਚ ਵੀ ਇਹੀ ਹਾਰਟ ਬ੍ਰੇਕ ਸੀ, ਇਹਨਾਂ ਦੀ ਗਰੁੱਪ ਸਟੇਜਾਂ ਤੋਂ ਹੀ ਬਾਹਰ ਹੋ ਗਏ ਸੀ। ਬਿਲਕੁਲ, ਇਹਦੇ ਵਿੱਚ ਯੂਰੋ ਖੇਡੇ, ਉਹ ਚ ਇਹ ਲਾਸਟ 16 ਚੋਂ ਬਾਹਰ ਹੋ ਗਏ ਸੀ, ਇੰਗਲੈਂਡ ਨੂੰ ਹਾਰ ਕੇ, ਹਨਾ। ਤੇ ਐਡੀ ਵੱਡੀ ਟੀਮ ਲਈ 3 ਟੂਰਨਾਮੈਂਟ ਫੇਲਿਅਰ ਬਹੁਤ ਵੱਡੀ ਗੱਲ ਆ, ਬਹੁਤ ਵੱਡੀ, ਲਗਾਤਾਰ ਕੰਟੀਨਿਊਸਲੀ। ਸੋ ਇਹਨਾਂ ਦਾ ਵੀ ਕੋਚ ਜਾਊਗਾ, ਮੈਨੇਜਰ ਜਾਊਗਾ, ਪਰ ਇਹਦਾ ਇਹ ਹੈਗਾ ਵੀ ਇਹਦਾ ਪਹਿਲਾਂ ਹੀ ਸੀਗਾ ਕਿ ਵੱਡਾ ਟੂਰਨਾਮੈਂਟ। ਅੱਛਾ, ਇਹਨੂੰ ਅਜੇ 6 ਮਹੀਨੇ 8 ਮਹੀਨੇ ਹੋਇਆ, ਠੀਕ ਆ, ਸਟਾਰਟ ਕੀਤੇ ਨੂੰ। ਤੇ ਜੇ ਇਹਦੇ ਕੋ ਹੋ ਸਕਦਾ ਇਹਨੂੰ ਯੂਰੋਸ ਦਾ ਚਾਂਸ ਦੇ ਦੇਣ ਅਗਲੀ ਵਾਰੀ, 2 ਸਾਲਾਂ ਬਾਅਦ ਮੌਕਾ ਸ਼ਾਇਦ ਜਿਹੜਾ ਇਸ ਨੂੰ ਮਿਲ ਹੀ ਜਾਵੇ। ਸੋ ਲੈਟਸ ਸੀ ਜਿਹੜਾ ਉਹ ਕੀ ਬਣਦਾ। ਸੋ ਇਹ ਜਿਹੜੀਆਂ ਕੁਝ ਗੇਮਸ ਨੇ, ਤੇ ਆਪਾਂ ਪੁਲਿਸਿਕ ਦੀ ਵੀ ਗੱਲ ਕਰ ਲਈਏ, ਉਹਦਾ ਕੀ ਦੱਸਦੇ ਨੇ ਵੀ ਠੀਕ ਆ, ਖੇਡਣ ਲਾਇਕ ਆ, ਕਿਉਂਕਿ ਉਹ ਆਪਣੇ ਮੂੰਹੋਂ ਤਾਂ ਕਹਿ ਰਿਹਾ ਵੀ ਮੈਂ ਜਿਹੜੀ ਨੀਦਰਲੈਂਡ ਦੇ ਨਾਲ ਗੇਮ ਜਿਹੜੀ ਖੇਡੂੰਗਾ, ਕਿਉਂਕਿ ਰਾਊਂਡ ਆਫ 16 ਦੇ ਵਿੱਚ ਸਭ ਤੋਂ ਪਹਿਲਾ ਮੈਚ ਜਿਹੜਾ USA ਦਾ ਹੀ ਆ। ਹਾਂਜੀ, ਉਹਨੇ ਆਪ ਵੀ ਕਨਫਰਮ ਫੇਰ ਕੀਤਾ, ਹਨਾ, ਵੀ ਕਿਹਾ ਵੀ ਮੈਂ ਆਲ ਬੀ ਅਵੇਲੇਬਲ, ਬਟ ਜਿਹੜੀ ਮੈਡੀਕਲ ਟੀਮ ਦੀ ਰਿਪੋਰਟਸ ਆ ਰਹੀਆਂ ਨੇ, ਉਹ ਕਹਿੰਦੇ ਵੀ ਉਹਦਾ ਫੇਰ ਉਹ ਸੈਟਰਡੇ ਮਾਰਨਿੰਗ ਨੂੰ ਚੈੱਕ ਹੋਊਗਾ ਦੁਬਾਰਾ, ਲੇਟੈਸਟ MRI, ਉਹ ਕਿਉਂਕਿ ਪੈਲਵਿਕ ਦੇ ਵਿੱਚ ਕਹਿੰਦੇ ਕੋਈ ਸੱਟ ਲੱਗੀ ਆ। ਹਾਂ, ਤੇ ਕੋਈ ਇਹੋ ਜਿਹੀ ਇੰਜਰੀ ਤਾਂ ਹੈ ਨਹੀਂ ਕਿ ਵੀ ਇਹਨੂੰ 15 ਦਿਨ ਲੱਗਣੇ ਨੇ, ਜਿੰਨੀ ਉਹ ਡਿਪੈਂਡ ਕਰਦਾ ਵੀ ਕਿੰਨੀ ਕੁ ਹੈਗੀ ਆ ਸਵੀਅਰ ਉੱਥੇ, ਹਨਾ। ਜਿਵੇਂ ਹੈਮਸਟ੍ਰਿੰਗ ਹੋ ਗਿਆ ਤਾਂ ਪਤਾ ਹੀ ਹੁੰਦਾ ਵੀ ਭਾਈ 2-3 ਹਫ਼ਤੇ ਲਈ ਜਾਂ 4 ਲਈ ਜਾਣਾ ਬਾਹਰ, ਹਨਾ, ਉਹੋ ਜਿਹੀ ਤਾਂ ਹੈ ਨਹੀਂ। ਸੋ ਡੇ ਟੂ ਡੇ ਮੋਨੀਟਰ ਕਰ ਰਹੇ ਆ, ਹੋ ਸਕਦਾ ਰਿਕਵਰ ਕਰ ਜਾਵੇ। ਹਾਂ, ਤੇ ਜੇ ਨਹੀਂ ਵੀ ਫੁੱਲੀ ਰਿਕਵਰ ਕਰਦਾ, ਬੈਂਚ ਤੇ ਤਾਂ ਬੈਠੂਗਾ ਹੀ, ਐ ਤਾਂ ਹੋ ਸਕਦਾ ਵੀ ਥੋੜੇ ਖੇਡ ਕੇ ਲੋੜ ਪਈ ਤਾਂ ਖੇਡੂਗਾ, ਹਨਾ। ਤੇ ਦੇਖੋ ਇਹ ਆ ਵੀ ਉਹਦੇ ਸ਼ਨੀਚਰਵਾਰ ਤੋਂ ਐਲੀਮੀਨੇਸ਼ਨ ਰਾਉਂਡਸ ਜਿਹੜੇ ਉਹ ਸ਼ੁਰੂ ਹੋ ਜਾਣੇ, ਤੇ ਦਿਨ ਦੀਆਂ 2 ਗੇਮਸ ਹੋਇਆ ਕਰਨੀਆਂ, 7 ਵਜੇ ਤੇ 11 ਵਜੇ, ਤੇ ਫਿਰ ਉਸ ਤੋਂ ਬਾਅਦ ਆ ਜਾਣੇ ਆ ਜੀ ਕੁਆਟਰ ਫਾਈਨਲ, ਫਿਰ ਸੈਮੀ ਫਾਈਨਲ, ਤੇ ਫਿਰ ਫਾਈਨਲ। ਸੋ ਫਾਈਨਲ ਜਿਹੜਾ 18 ਦਸੰਬਰ ਦਾ ਜਿਹੜਾ ਦੇਣਾ, ਸੋ 18 ਦਸੰਬਰ ਤੱਕ ਇਹ ਫੁੱਟਬਾਲ ਦਾ ਫੀਵਰ ਜਿਹੜਾ ਆ ਉਹ ਚੱਲਦਾ ਰਹਿਣਾ ਪੂਰੀ ਦੁਨੀਆ ਭਰ ਦੇ ਵਿੱਚ। ਤੇ ਥੈਂਕ ਯੂ ਅਰਸ਼ਦੀਪ ਸਿੰਘ, ਤੇ ਮਿਲਦੇ ਆ ਜੀ ਫਿਰ ਕੱਲ ਨੂੰ, ਵੇਖੀਏ ਕਿਹੜੀਆਂ ਟੀਮਾਂ ਅੱਗੇ ਪਹੁੰਚਾਉਂਦੇ ਆ। ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ FIFA ਵਰਲਡ ਕੱਪ ਅਪਡੇਟਸ ਦੀ ਸਮਾਪਤੀ ਆ। ਮਿਲਦੇ ਆ ਅਗਲੀ ਵਾਰ, ਤੱਕ ਲਈ ਮੇਰੇ ਰਾਜਕੁਲਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।